घोड़ी सी तो भी टाइम से पहुँच गया जाके सलाम दुआ हुई बैठे खलोते सिखा ने पूछा उन्हें आख्या भी तुहाडी मेहरबानी है आ ढगे मेरे राजे दे आ गए ने ते ढगे दे दिओ तुहाडी मेहरबानी कदी मेरे कोल कोई काम बनया मेरे इलाके च आए जे मैं तुहाडे काम आवांगा। अच्छा ते मैं राजपूत हाँ उन्हें अगों उचता कीतिया जा भूत भात असीं नहीं जानते। अच्छा सिख ने कहा असीं तैनूं की जानने कोई ढगे नहीं उन्हें आख्या ढगे देने पैने ने ढगे मैं लैके जाने ने उन्हें फिर आख्या भुग्गा पा लो सिखा ने आख्या अद्धा मुੱਲ ਹੁੰਦਾ ਭੁੱਗਾ। ਅੱਛਾ ਅੱਧਾ ਉਹਨੇ ਆਖਿਆ ਜੇ ਮੈਂ ਦੁੱਧ ਪੀਤਾ ਹੋਇਆ ਰਾਜਪੂਤਨੀ ਦਾ ਤੇ ਪੈਸੇ ਲੈ ਕੇ ਰੋਟੀ ਖਾਵਾਂਗੇ ਜੇ ਕਿਸੇ ਕੁੱਤੀ ਦਾ ਪੀਤਾ ਹੋਇਆ ਤਾਂ ਫਿਰ ਰੋਟੀ ਖਾ ਲਾਂਗਾ। ਵਾਹ ਢੱਗੇ ਵਾਪਸ ਆ ਗਏ ਉਹ ਵੱਡੀ ਗੱਲ ਕੀਤੀ ਉਸ ਬੰਦੇ ਨੇ ਉਹ ਵਾਪਸ ਨਹੀਂ ਆਇਆ ਘਰ ਫੇਰ ਨਿਕਲੇ ਫਿਰ ਉਹ ਹੱਲ ਤੇ ਉਹਨਾਂ ਨੇ ਕੱਢਣਾ ਹੀ ਸੀ ਨਾ ਮਾਲ ਸੀ ਉਹਨਾਂ ਫਿਰ ਕੋਈ ਸੂਹ ਸਰਾ ਕੇ ਕੱਢੀ ਤੇ ਨਾਲ ਮੁਮਤਾ ਸਿੰਘ ਇੱਕ ਦੋਸਤ ਸੀ ਖਾਨ ਮਨਕ ਪਿੰਡ ਸੀ ਉਥੋਂ ਦਾ ਸਿੱਖ खान मनक पिंड सी मुमता सिंह सिख सी इस आशिक दा दोस्त पग वट भाई समझ लो उस वक्त दे जमाने लिया ना पिंड अपने लैंदे उस राजे नूं आख्या जेडे देगा भी पकांदे भी आ वो दो बकरे उन्हां चों ज़िबा करो मेरे दादा जी ने ज़िबा कीते उन्हां पकाए भी बंदे बड़े आने ने रोटी छोटी पका दे उन्हां दे आउंदियां रोटी छोटी पका दी मेरे वाल दस्सिया कि मैं अपनी अखां नाल पुत्तरे सारा कुछ वेखिया रंगील पावे वाली मंजे वड्डा सर मंजा डाया ਤੇ ਉੱਤੇ ਚਾਦਰ ਵਿਛਾ ਕੇ ਤੇ ਚੰਗਾ ਢੇਰ ਰੁਪਈਆਂ ਦਾ ਲਾ ਕੇ ਨਾ ਇੰਜ ਅੱਗੇ ਬੈਠਾ ਹੋ ਢੇਰ ਲਾ ਕੇ ਰੁਪਈਆਂ ਦਾ। ਅੱਛਾ ਕਿ ਮੁੱਲ ਪਏਗਾ। ਹਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਤੁਹਾਡਾ ਵੀ ਪਿੰਡ ਵੇਖਣ ਨੂੰ ਦਿਲ ਕਰਦਾ? ਹਾਂਜੀ ਬੜਾ ਵੇਖਣ ਨੂੰ ਦਿਲ ਕਰਦਾ ਹੈ। ਸਾਡੇ ਵਾਲਦ ਸਾਹਿਬ ਆਉਂਦੇ ਸਨ ਕਿ ਮੈਂ ਕੰਮ ਦਰਜੀਆਂ ਸਿੱਖਣ ਜਾਂਦਾ ਗੁਰਦਾਸਪੁਰ ਅੱਬਾ ਜੀ 10 ਦਿਨ ਮੈਂ ਉੱਥੋਂ ਕੰਮ ਤੋਂ ਆ ਰਿਹਾ ਸ਼ਾਮ ਵੇਲੇ ਤੇ ਉਹ ਅੱਗੇ ਰਸਤੇ ਇੱਕ ਡੇਰਾ ਆਇਆ ਤੇ ਉਹ ਬੰਦਾ ਥੱਲੇ ਉੱਕਾ ਫੜ ਕੇ ਤੇ ਘੋੜੀ ਵਾਲੇ ਨੂੰ ਪਿਆਂਦਾ ਪਿਆ। ਅੱਛਾ ਘੋੜੀ ਵਾਲਾ ਕੁਛ ਉਹਦੇ ਟਿਆ ਬੰਦਾ ਹੈ ਤੇ ਮੈਂ ਕੋਲੋਂ ਗੁਜ਼ਰਿਆ ਨਾ ਬੁਲਾਇਆ ਨਾ ਉਹਨਾਂ ਨੇ ਮੈਨੂੰ ਤੇ ਮੈਂ ਸਲਾਮ ਦੁਆ ਲਈ ਚਲਾ ਗਿਆ। ਅੱਗੇ ਇੱਕ ਛੋਟੀ ਜਿਹੀ ਸੇਮ ਆ ਜਾਂਦੀ ਥੋੜਾ ਜਿਹਾ ਪਾਣੀ ਉਹਦੇ ਵਿੱਚੋਂ ਨਾ ਕੇ ਜਾਈਦਾ ਸੀ ਉੱਥੇ 2-3 ਬੰਦੇ ਨੇ ਬਲਮਾ ਲੈ ਕੇ ਖਲੋਤੇ ਨੇ ਟਾਕੂ ਘੋੜੇ ਇਸ ਤਰ੍ਹਾਂ ਦੀ ਸੀ ਉਹਨਾਂ ਮੈਨੂੰ ਪੁੱਛਿਆ ਉਹ ਜਵਾਨ ਸਨ ਤੇ ਅੱਬਾ ਜੀ ਕਹਿੰਦੇ ਮੈਂ ਕੋਈ ਛੋਟਾ ਸਾਂ 12-13 ਸਾਲਾਂ ਦਾ ਹਾਂ ਤੇ ਉਹਨਾਂ ਆਖਿਆ ਉਹ ਬੱਚਾ ਕੋਈ ਪਿੱਛੇ ਘੋੜੀ ਵਾਲਾ ਨਹੀਂ ਕੋਈ ਨਜ਼ਰ ਆਇਆ ਤੇ ਮੈਨੂੰ ਪੁੱਤਰ ਉਹ ਨਾ ਘੋੜੀ ਵਾਲਾ ਜਿਹੜਾ ਦਿਲ 'ਚ ਆ ਗਈ ਗੱਲ ਕਿ ਇਹ ਉਹਦੇ ਦੁਸ਼ਮਣ ਨੇ ਮੈਂ ਜੀ ਮੈਂ ਨਹੀਂ ਵੇਖਿਆ ਮੈਂ ਫਿਰ ਸੋਚ ਕੇ ਨਾ ਤੇ ਉਹਨਾਂ ਤੋਂ ਲਗਾਊ ਹੋ ਕੇ ਤੇ ਮੱਕੀ ਦੇ ਵਿੱਚ ਦਾਖਲ ਹੋ ਗਿਆ ਮਕਈ ਦੇ ਵਿੱਚ ਫਿਰ ਮਕਈ ਦੇ ਵਿੱਚ ਪਿੱਛੇ ਚਲਾ ਗਿਆ ਮੈਂ 2-4 ਪਹਿਲੀਆਂ ਪਿੱਛੇ ਜਾ ਕੇ ਫਿਰ ਪੈ ਤੇ ਬਾਹਰ ਆ ਗਿਆ ਉਨੀ ਦੇਰ ਨੂੰ ਉਹ ਘੋੜੀ ਵਾਲਾ ਵੀ ਆ ਰਿਹਾ। ਅੱਛਾ ਮੈਂ ਉਹਦੀ ਘੋੜੀ ਦੀ ਵਾਗ ਫੜ ਲਈ ਹੈ ਉਹਨਾਂ ਆਖਿਆ ਪੁੱਤਰ ਬਹਿ ਜਾ ਰਕਾਬ ਤੇ ਪੈਰ ਧਰ ਬਹਿ ਜਾ ਮੈਂ ਜੀ ਮੈਂ ਬਹਿਣ ਵਾਸਤੇ ਨਹੀਂ ਤੁਹਾਨੂੰ ਮੈਂ ਹੋਰ ਕੰਮ ਵਾਸਤੇ ਖਿਲਾ ਰਿਹਾ ਕਿ ਮੈਂ ਜਿਸ ਤਰ੍ਹਾਂ ਮੈਂ ਗਿਆ ਤੁਹਾਡੇ ਕੋਲ ਉਹਨਾਂ ਆਖਿਆ ਹਾਂਜੀ ਇਹ ਉਹ ਫਲਾਣੀ ਸੇਮ ਲਾਗੇ ਨਾ 2-3 ਬੰਦੇ ਨੇ ਉਹਨੂੰ ਕੋਈ ਬਲਮਾਂ ਘਵਾੜੀਆਂ ਨੇ ਤੇ ਉਹਨਾਂ ਪੁੱਛਿਆ ਕੋਈ ਘੋੜੀ ਵਾਲਾ ਤਾਂ ਨਹੀਂ ਵੇਖਿਆ ਤੇ ਮੈਂ ਵੇਖਿਆ ਤੇ ਆਇਆ ਸੀ ਤੁਹਾਨੂੰ ਤੇ ਮੈਂ ਆਖਿਆ ਜੀ ਨਹੀਂ ਤੇ ਮੈਂ ਫਿਰ ਪਿੱਛੋਂ ਦੀ ਹੋ ਕੇ ਨਾ ਮੱਕੀ ਦੇ ਵਿੱਚੋਂ ਦੀ ਤੇ ਮੈਂ ਤੁਹਾਨੂੰ ਦੱਸਣ ਆਇਆ ਹੋ ਸਕਦਾ ਤੁਹਾਡਾ ਕੋਈ ਦੁਸ਼ਮਣ ਆਵੇ ਉਹਨਾਂ ਆਖਿਆ ਪੁੱਤਰ ਮੇਰੇ ਸਕੇ ਭਤੀਜੇ ਨੇ ਤੇ ਮੈਂ ਜੈਲਦਾਰ ਉਹਨਾਂ ਕੋਲ ਦੱਸਿਆ ਅੱਗੇ ਪਿੰਡ ਸੀ ਉੱਥੋਂ ਦਾ ਤੇ ਪੁੱਤਰ ਤੂੰ ਤੇਰੀ ਮਿਹਰਬਾਨੀ ਮੈਂ ਘੋੜੀ ਮੋੜ ਕੇ ਲਿਜਾਣਾ ਤੁਹਾਡਾ ਪਿੰਡ ਕਿਹੜਾ ਉਹਨਾਂ ਦੱਸਿਆ ਕਿ ਸਾਡਾ ਪਿੰਡ ਕਾਲੇ ਨੰਗਲ ਤੇ ਵਾਲਦ ਮੇਰੇ ਫੌਤ ਹੋ ਗਏ ਨੇ ਤੇ ਚਾਚਾ ਹੈ ਉਹਨਾਂ ਮੀਆਂ ਸਾਦਕ ਤੇ ਵੇਲੀ ਵੀ ਮਾਲ ਡੰਗਰ ਵੀ ਅਸਾਂ ਰੱਖਿਆ ਹੈ 2-2.5 ਪੈਲੀਆਂ ਦੀ ਸਾਡੀ ਆਪਣੀ ਵਾਹੀ ਵੀ ਤੇ ਇਮਾਮਤ ਵੀ ਮੇਰਾ ਚਾਚਾ ਕਰਾਉਂਦਾ ਪਿੰਡ ਦੇ ਵਿੱਚ। ਹਾਂਜੀ ਤੇ ਇਕੱਲਾ ਚਾਚਾ ਹੀ ਮੇਰਾ 2 ਭਾਈ ਨੇ ਛੋਟੇ ਉਹ ਅੱਬਾ ਜੀ ਦੀ ਦੂਸਰੀ ਵਾਲਦਾ ਸਨ ਮੇਰੇ ਅੱਬਾ ਜੀ ਇਕੱਲੇ ਸਨ ਤੇ ਦਾਦੀ ਫੌਤ ਹੋ ਗਈ ਸੀ ਮੇਰੀ ਜਿਸ ਵਕਤ ਉਹ ਅੱਬਾ ਜੀ ਘਰ ਆਇਆ ਨਾ ਤੇ ਉਹ ਫਿਰ ਆਉਂਦਿਆਂ ਘਰ ਬੈਠਾ ਸਾਡੇ ਉਹ ਘੋੜੀ ਸਵਾਰ ਜਿਹੜਾ ਸੀ ਉਹਨਾਂ ਦੱਸਿਆ ਜੀ ਮੈਂ ਇਸ ਤਰ੍ਹਾਂ ਮੀਆਂ ਮਾਮਾ ਸ਼ਫੀ ਨੂੰ ਮਿਲਣਾ ਬਹਿਣ ਦਾ ਬਹਾਨਾ ਤੇ ਉਹਨੇ ਕਰਨਾ ਸੀ ਨਾ ਉਹਨਾਂ ਫਿਰ ਬਹਾ ਲਿਆ ਮੇਰੇ ਦਾਦਾ ਜੀ ਨੇ ਦਾਦਾ ਜੀ ਦੇ ਭਾਈ ਸਨ ਅੱਬਾ ਜੀ ਦੇ ਚਾਚਾ ਜੀ ਮੇਰੇ ਵਾਸਤੇ ਦਾਦਾ ਜੀ ਨੇ ਤੇ ਅੱਬਾ ਜੀ ਵੀ ਆ ਗਏ ਤੇ ਇਹ ਸਾਡੇ ਮੁਸਲਮਾਨਾਂ ਦੇ ਘਰਾਂ ਚੋਂ ਜਾਂ ਸਾਡੇ ਹੱਥਾਂ ਚੋਂ ਜਿਵੇਂ ਸਾਈ ਕੋਲ ਅਸੀਂ ਚੀਜ਼ ਨਹੀਂ ਖਾਂਦੇ ਸਾਡੇ ਕੋਲ ਲੈ ਕੇ ਨਹੀਂ ਸਨ ਖਾਂਦੇ ਤੇ ਅੱਬਾ ਜੀ ਨੇ ਆਖਿਆ ਜੀ ਉਹ ਗਾਂ ਵੀ ਹੈ ਤੇ ਉਹ ਮੱਝ ਵੀ ਹੈ ਦੋਵੇਂ ਲਿਆਰੀਆਂ ਨੇ ਆਹ ਭਾਂਡੇ ਨੇ ਚੋ ਕੇ ਤੇ ਪੀ ਲਓ ਉਹਨਾਂ ਆਖਿਆ ਜੀ ਮੈਂ ਤੁਹਾਡੇ ਹੱਥੋਂ ਖਾਵਾਂਗਾ ਤੇ ਪੀਵਾਂਗਾ ਵੀ ਤੇ ਤੁਸੀਂ ਚੋਵੋ ਉਹ ਫਿਰ ਮਿਲਦੇ ਰਹੇ ਅੱਬਾ ਜੀ ਦੀ ਜਵਾਨ ਹੋਈ ਸ਼ਾਦੀ ਹੋਈ ਬੱਚਾ ਵੀ ਹੋਇਆ ਫਿਰ ਅਜਾੜੇ ਜਦੋਂ ਪਏ ਨਾ ਫਿਰ ਉਹ ਬੰਦਾ ਜੈਲਦਾਰ ਸਾਡੇ ਘਰ ਆਇਆ ਅੱਬਾ ਜੀ ਨੂੰ ਉਹਨੇ 300 ਰੁਪਈਆ ਫੜਾਇਆ ਉਹਦਾ ਨਾਂ ਕੋਈ ਚੇਤਾ ਤੁਹਾਨੂੰ? ਮੈਨੂੰ ਉਹਦਾ ਨਾਂ ਨਹੀਂ ਯਾਦ ਆਉਂਦਾ ਕਿ ਮੈਨੂੰ ਬੜਾ ਮੇਰੇ ਵਾਲ ਸਾਹਿਬ ਨਾਲ
5-6 ਸਾਲ ਤੋਂ ਫੌਤ ਹੋ ਗਏ ਨੇ ਉਹ ਅੱਛਾ 95 ਕੁ ਸਾਲ ਦੀ ਉਮਰ 'ਚ ਜਾ ਕੇ ਮੀਆਂ ਮੁਹੰਮਦ ਸ਼ਫੀ ਉਹਨਾਂ ਦਾ ਨਾਂ ਸੀ ਅੱਛਾ, ਉਹਦਾ ਮੈਨੂੰ ਨਾਂ ਭੁੱਲ ਗਿਆ ਹੈ ਸਹੀ ਸਹੀ ਨਾ ਕਿ ਮੈਨੂੰ ਨਾਂ ਆਉਂਦਾ ਸੀ ਅੱਛਾ ਚਲੋ ਤੁਸੀਂ ਦੱਸੋ ਤੇ ਉਹ ਫਿਰ ਉਹਨਾਂ ਆਖਿਆ 300 ਰੁਪਈਆ ਹੈ ਮੁਹੰਮਦ ਸ਼ਫੀ ਜਿੱਥੇ ਜਾ ਕੇ ਬਵੇਂਗਾ ਤੇ ਉੱਥੇ ਮੈਨੂੰ ਐਡਰੈਸ ਭੇਜੀ ਮੈਂ ਤੈਨੂੰ ਉੱਥੇ ਵੀ ਆ ਕੇ ਮਿਲਾਂਗਾ। ਅੱਛਾ ਅੱਬਾ ਜੀ ਆਖਿਆ ਮੈਂ ਉਹਦੇ 'ਚ 1 ਰੁਪਈਆ ਵੀ ਨਹੀਂ ਲਿਆ। ਮੈਂ ਕਿਹਾ ਮੇਰੇ ਕੋਲ ਪੈਸੇ ਆ ਗਏ ਨੇ ਪਤਾ ਸਾਡੀ ਜਾਨਾਂ ਅੱਗੇ ਜਾਣੀ ਨੇ ਕਿ ਨਹੀਂ ਤੇ ਤੇਰੀ ਮਿਹਰਬਾਨੀ ਤੂੰ ਦੁਆ ਕਰ ਛੱਡੀ ਸਾਡੇ ਲਈ। ਅੱਛਾ ਫਿਰ ਅੱਬਾ ਜੀ ਯਾਦ ਕਰਦੇ ਰਹੇ ਨੇ ਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਉੱਥੇ ਸਾਰੇ ਦੁਸ਼ਮਣ ਨੇ ਸਾਨੂੰ ਮਾਰਨਗੇ ਤੇ ਉਹ ਰੋਂਦੇ ਹੀ ਮਾਰੇ ਨੇ ਉਹ ਆਪਣੇ ਪਿੰਡ ਨੂੰ। ਅੱਛਾ ਹਾਂਜੀ ਤੇ ਸਾਡਾ ਵੀ ਦਿਲ ਕਰਦਾ ਸੀ ਲੇਕਿਨ ਸਾਡਾ ਉਧਰ ਕੋਈ ਜੀ ਨਹੀਂ ਸੀ ਹੈਗਾ ਜਿਹਨੂੰ ਅਸੀਂ ਜਾ ਕੇ ਮਿਲਦੇ ਹਾਲਾਂਕਿ ਇਹ ਵੀ ਕਰੀਬ ਹੈ ਸਾਡਾ ਇਹ ਬਾਰਡਰ ਦੇ ਨਾਲ ਹੀ ਪਿੰਡ ਕੋ ਥੋੜੇ ਜਿਹੇ ਮੀਲਾਂ ਤੇ ਜਾ ਕੇ ਸਾਡਾ ਪਿੰਡ ਆ ਜਾਂਦਾ ਹੈ ਲੇਕਿਨ ਵੇਖ ਨਹੀਂ ਸਕਦੇ ਤੇ ਇਹ ਹੀ ਮਜਬੂਰੀਆਂ ਨੇ, ਹਾਂਜੀ ਇਹ ਹੀ ਉਹ ਜਿਹੜੇ ਜ਼ਾਤੀ ਰਾਜਪੂਤ ਸਨ ਉੱਥੇ ਸਾਡੇ ਨਾਲ ਉਹਨਾਂ ਫਿਰ ਉਹ ਜਿਹੜੇ ਚੌਧਰੀ ਸਨ ਉਹਨਾਂ ਆਖਿਆ ਵੀ ਤੁਸੀਂ ਇਕੱਠੇ ਰਹਿਣਾ ਕਾਫਲੇ ਨੇ ਉਹ ਸਾਰੇ ਕਾਫਲਾ ਲੈ ਕੇ ਨਾ ਤੇ ਥਾਣੇ ਖੁਰੜਿਆਂ ਦੇ ਲਾਗੇ ਚੱਕ 74 ਪਿੰਡ ਉੱਥੇ ਬਹਿ ਗਏ ਨੇ। ਮੇਰੇ ਦਾਦਾ ਜੀ ਵੀ ਉੱਥੇ ਚਲੇ ਗਏ। ਅੱਬਾ ਜੀ ਫਿਰ ਇੱਥੇ ਆਪਣੇ ਨਾ ਸਸੁਰਾਲ ਦੇ ਕਾਫਲੇ ਨਾਲ ਰਲ ਕੇ ਬਾਰਡਰ ਤੋਂ ਇਹ ਦਰਿਆ ਤੋਂ ਨਿਕੜ ਗਏ ਨਹੀਂ ਪਤਾ ਚੱਲਿਆ। ਉਹ ਫਿਰ ਇੱਥੇ ਆ ਕੇ ਬਹਿ ਗਿਆ ਇਸ ਪਿੰਡ 'ਚ। ਇਹ ਵੀ ਜਿਹੜੇ ਨੇ ਇਹ ਅੱਬਾ ਜੀ ਦੇ ਰਿਸ਼ਤੇਦਾਰ ਨੇ। ਅੱਛਾ ਤੇ ਇੱਥੇ ਫਿਰ ਦਾਦਾ ਜੀ ਨੂੰ ਪਤਾ ਲੱਗਾ ਕੁਝ ਸਾਲ 6 ਮਹੀਨਾ ਬਾਅਦ ਉਹ ਫਿਰ ਲੈ ਗਏ। ਇਹ ਫਿਰ ਆਪਣੀ ਮੌਜ ਨਾਲ ਅੱਬਾ ਜੀ ਫਿਰ ਇੱਥੇ ਆ ਗਏ। ਉਹਨਾਂ ਦਾ ਅਸੀਂ ਇੱਥੇ ਹੀ ਰਹਿੰਦੇ ਤੇ ਦਾਦਾ ਜੀ ਉੱਥੇ ਨੇ। ਉਹਨਾਂ ਦੇ ਵੀ 3 ਪੁੱਤਰ ਸਨ ਫੌਤ ਹੋ ਗਏ ਨੇ। ਦਾਦਾ ਜੀ ਜਿਹੜੇ ਅੱਬਾ ਜੀ ਦੇ ਚਾਚਾ ਜੀ ਨੂੰ ਵੀ ਫੌਤ ਹੋ ਗਏ ਨੇ। ਜਿਹੜਾ ਪੂਰਾ ਪਿੰਡ ਸੀ ਤੁਹਾਡਾ ਉਸ ਪਿੰਡ ਬੈਠਾ ਸਾਡਾ ਲੰਬਰਦਾਰ ਵੀ ਉੱਥੋਂ ਦਾ ਉਹੀ ਹੈ। ਉਦੋਂ ਲੰਬਰਦਾਰ ਕਿਹੜਾ ਸੀ ਪਿੰਡ ਦਾ ਤੁਹਾਡਾ? ਉੱਥੋਂ ਉਹਦਾ ਨਾਂ ਤੇ ਨਹੀਂ ਆਉਂਦਾ ਜਿਹੜਾ ਮੇਨ ਚੌਧਰੀ ਸੀ ਉਹਦਾ ਨਾਂ ਆਸ਼ਿਕ ਸੀ। ਆਸ਼ਿਕ ਸੀ ਹਾਂ ਚੌਧਰੀ ਆਸ਼ਿਕ ਕੋਲ ਸੀ। ਲੰਬਰਦਾਰੀ ਉਹਦੇ ਜਿਹੜੇ ਜ਼ਮੀਨ ਵਗੈਰਾ ਉਹਨਾਂ ਦੀ ਸੀ ਜ਼ਿਆਦਾ ਪਿੰਡ ਜ਼ਮੀਨ ਸਾਰਿਆਂ ਦੀ ਉਹਨਾਂ ਸਾਰਿਆਂ ਦੀ ਆ ਸੀ ਲੇਕਿਨ ਲੰਬਰਦਾਰੀ ਉਹਦੇ ਦੂਸਰੇ ਰਿਸ਼ਤੇਦਾਰਾਂ ਕੋਲ ਨੇ। ਚੌਧਰ ਜਿਹੜੀ ਉਹ ਆਸ਼ਿਕ ਦੀ ਸੀ। ਆਸ਼ਿਕ ਨੂੰ ਮੈਂ ਇੱਕ ਵਾਰ ਆਪਣੀ ਜ਼ਿੰਦਗੀ 'ਚ ਵੇਖਿਆ। ਮੇਰੀ ਸ਼ਾਦੀ ਵੀ ਉਸੇ ਪਿੰਡ ਹੀ ਹੋਈ ਹੈ ਤੇ ਬਲਕਿ ਉਹਨੇ ਪੁੱਛਿਆ ਮੈਨੂੰ ਉਹ ਦੂਸਰੇ ਨੂੰ ਕੌਣ ਉਹਨੇ ਦੱਸਿਆ ਕਿ ਮੀਆਂ ਮੁਹੰਮਦ ਸ਼ਫੀ ਦਾ ਪੁੱਤਰ ਮੇਰੇ ਨਾਲ ਲਾੜ ਪਿਆਰ ਨਾਲ ਕੀਤਾ ਉਹਨੇ। ਸਹੀ ਸਹੀ ਤੇ ਢੇਰ ਸਾਰਾ ਜਵਾਨ ਸੀ ਢੇਰ ਸਾਰਾ ਜਵਾਨ। ਸਹੀ ਹੋ ਗਿਆ। ਤੇ ਅੱਬਾ ਜੀ ਦੱਸਦੇ ਹਨ ਕਿ ਉਹ ਇਹ ਕੰਮ ਕਰਦਾ ਸੀ ਕਿ ਚੋਰੀ ਉਦੋਂ ਚੱਲਦੀ ਸੀ ਤੇ ਖੁਦ ਵੀ ਉਹ ਰੱਸਾਗੀਰ ਸੀ ਤੇ ਮੁਸਲਮਾਨਾਂ ਦੇ ਘਰ ਨਹੀਂ ਸੀ। ਜੇ ਕੋਈ ਸਾਡਾ ਮੁਸਲਮਾਨਾਂ ਨੂੰ ਤੰਗ ਕਰਦਾ ਸੀ ਉਹਨੂੰ ਪਤਾ ਲੱਗਦਾ ਸੀ ਫਿਰ ਸਿੱਖਾਂ ਨੂੰ ਤੇ ਉਹਨਾਂ ਨੂੰ ਫਿਰ ਲੁੱਟਦਾ ਸੀ। ਅੱਛਾ ਹਾਂਜੀ ਉਹਨਾਂ ਨੂੰ ਲੁੱਟਦਾ ਸੀ ਉਹ। ਫਿਰ ਉਹਨੇ ਐਲਾਨ ਕੀਤਾ ਜਦੋਂ ਇਹ ਕੰਮ ਚੱਲ ਗਿਆ ਜਵਾਨੀ ਬਾਰੇ 'ਚ ਇਹ ਕੰਮ ਸਿਸਟਮ ਸ਼ੁਰੂ ਹੋਇਆ ਤੇ ਉਹਨੇ ਕਿਹਾ ਕਿ 12 ਕੋਹ ਤੋਂ ਅੰਦਰ ਕਿਸੇ ਚੀਜ਼ ਦਾ ਡੰਗਰ ਨਹੀਂ ਖੋਲ ਕੇ ਲਿਆਉਣਾ ਕਿਸੇ ਮਾੜੇ ਤਕੜੇ ਦਾ। ਅੱਛਾ ਤੇ ਮੁਸਲਮਾਨਾਂ ਨੂੰ ਨਹੀਂ ਛੇੜਨਾ। ਉਹ ਫਿਰ ਸਾਡੇ ਪਿੰਡ ਦੇ ਜਿਹੜੇ ਰਾਜੇ ਸਨ ਨਾ ਹਜਾਮਤ ਕਰਨ ਵਾਲੇ ਉਹਨਾਂ ਦੇ ਢੱਗੇ ਕਿਸੇ ਨੇ ਖੋਲ ਲਿਆ ਚੋਰੀ। ਉਹ 2 ਸਾਲ 4 ਸਾਲ ਵਗੇ ਕਿਸੇ ਦੂਰ ਜਾ ਕੇ ਇਲਾਕੇ 'ਚ ਉਹ ਪਟਵਾਰੀ ਇਸ ਇਲਾਕੇ ਦਾ ਸੀ ਇਹਨਾਂ ਦੇ ਪਿੰਡ ਦਾ ਸੀ। ਉਹਨੇ ਵੇਖੇ ਸਨ ਢੱਗੇ। ਅੱਛਾ ਉਹਦਾ ਤਬਾਦਲਾ ਹੋ ਗਿਆ। ਉਹ ਉਧਰ ਜਿੱਧਰ ਉਹ ਢੱਗੇ ਸਨ ਉਹ ਉਸੇ ਖੂਹ ਤੇ ਗਿਆ ਜਿਸ ਖੂਹ ਤੇ ਢੱਗੇ ਵੱਜੇ ਸਨ। ਅੱਛਾ ਉਹਨੇ ਪਛਾਣ ਲਿਆ ਇਹ ਤੇ ਢੱਗੇ ਉਹਨਾਂ ਦੇ ਨੇ। ਉਹਨੇ ਫਿਰ ਇੱਥੇ ਆ ਕੇ ਇਹਨਾਂ ਨੂੰ ਦੱਸਿਆ ਵੀ ਤੁਹਾਡੇ ਢੱਗੇ ਫਲਾਣੇ ਥਾਂ ਤੇ ਨੇ। ਇਹ ਚੌਧਰੀ ਆਸ਼ਿਕ ਜਿਹੜਾ ਉਸ ਵਕਤ ਪਿੰਡ ਨਹੀਂ ਸੀ ਕਿਤੇ ਮਹਿਮਾਨ ਬਣ ਕੇ ਗਿਆ ਸੀ। ਲਾਮੇ ਗਿਆ ਸੀ। ਹਾਂਜੀ ਉਹ ਫਿਰ ਜਿੰਨੇ ਪਿੰਡ ਦੇ ਹੋਰ ਲੰਬਰਦਾਰ ਸੀ ਜਾਂ ਹੋਰ ਜਿੰਨੇ ਜ਼ਿਮੀਦਾਰ ਸਨ ਸਾਰੇ ਰਲ ਕੇ ਤੋਂ ਖੁਰਾ ਲੈ ਕੇ ਉੱਥੇ ਚਲੇ ਗਏ। ਅੱਛਾ ਖੁਰਾ ਕਾਹਦਾ ਸੀ ਸਾਲ ਕਈ ਗੁਜ਼ਰ ਗਿਆ ਸਨ। ਉਹਨਾਂ ਦੀ ਹਵੇਲੀ 'ਚ ਜਾ ਪਹੁੰਚੇ ਸਿੱਖਾਂ ਦੀ 'ਚ। ਅੱਛਾ ਉਹ ਘੰਟੇ 2 ਬਾਅਦ ਉਹ ਆਸ਼ਿਕ ਵੀ ਪਿੰਡ ਆ ਗਿਆ। ਉਹਨੇ ਪਿੰਡ 'ਚ ਬੰਦਾ ਨਜ਼ਰ ਕੋਈ ਨਾ ਆਇਆ। ਉਹ ਕਿਸੇ ਬੀਬੀ ਨੂੰ ਕਿਸੇ ਬੱਚੇ ਨੂੰ ਪੁੱਛਿਆ ਬਈ ਇੱਥੇ ਪਿੰਡ ਬੰਦੇ ਨਹੀਂ ਨਜ਼ਰ ਆਉਂਦੇ ਉਹ ਕਿੱਧਰ ਗਏ? ਉਹਨੇ ਆਖਿਆ ਜੀ ਉਹ ਜਿਹੜੇ ਰਾਜਨ ਦੇ ਢੱਗੇ ਸਨ ਉਹ ਲੱਭ ਗਏ ਨੇ ਫਲਾਣੇ ਪਿੰਡ ਤੇ ਸਿੱਖ ਦੇ ਡੇਰੇ ਤੇ ਨੇ। ਉਹ ਫਿਰ ਉਵੇਂ ਘੋੜੀ ਫੜੀ ਉਹਨੇ ਤੇ ਉਧਰ ਚਲਾ ਗਿਆ। ਖੂਨ ਨੂੰ ਦੱਸਿਓ ਉਹਦੇ ਕੋਲ ਹਾਂਜੀ ਤੇ ਜਵਾਨ ਬਹੁਤ ਜ਼ਬਰ ਸੀ ਬਹੁਤ ਢੇਰ ਸਾਰਾ 7 ਫੁੱਟ ਦੇ ਕਰੀਬ ਕੱਦ। ਮੈਂ ਅੱਖਾਂ ਨਾਲ ਵੇਖਿਆ ਬੁੱਢਾ ਹੋਇਆ ਵੇਖਿਆ ਪਰ ਬਹੁਤ ਜਵਾਨ ਸੀ। ਸਹੀ ਹੋ ਗਿਆ। ਉਸ ਵਕਤ ਵੀ 3.5 ਮਣ ਦੀ ਲਾਸ਼ ਹੋਣੀ ਜਦੋਂ ਮੈਂ ਵੇਖਿਆ ਸੀ। ਕਿਹੜੀ ਕੌਮ ਸੀ ਇਹਨਾਂ ਦੀ? ਰਾਜਪੂਤ ਪੱਟੀ ਸੀ। ਅੱਛਾ ਰਾਜਪੂਤ ਹਾਂਜੀ ਉਹ ਫਿਰ ਪਹੁੰਚ ਗਿਆ ਉੱਥੇ। ਅਸੀਂ ਜਾ ਕੇ ਇਹ ਵੀ ਬੈਂਦੇ ਨੇ ਉਹ ਘੋੜੀ ਸੀ ਤੇ ਉਹ ਵੀ ਟਾਈਮ ਸਿਰ ਪਹੁੰਚ ਗਿਆ। ਜਾ ਕੇ ਸਲਾਮ ਦੁਆ ਹੋਈ ਬੈਠੇ ਖਲੋਤੇ ਸਿੱਖਾਂ ਨੂੰ ਪੁੱਛਿਆ। ਉਹਨਾਂ ਆਖਿਆ ਵੀ ਤੁਹਾਡੀ ਮਿਹਰਬਾਨੀ ਹੈ ਆ ਢੱਗੇ ਮੇਰੇ ਰਾਜੇ ਦੇ ਆ ਗਏ ਨੇ ਤੇ ਢੱਗੇ ਦੇ ਦਿਓ ਤੁਹਾਡੀ ਮਿਹਰਬਾਨੀ। ਕਦੀ ਮੇਰੇ ਕੋਲ ਕੋਈ ਕੰਮ ਬਣਿਆ ਮੇਰੇ ਇਲਾਕੇ 'ਚ ਆਓ ਜੇ ਮੈਂ ਤੁਹਾਡੇ ਕੰਮ ਆਵਾਂਗਾ। ਅੱਛਾ ਤੇ ਮੈਂ ਰਾਜਪੂਤ ਹਾਂ। ਉਹਨੇ ਅੱਗੋਂ ਹੁਜਤਾਂ ਕੀਤੀਆਂ ਜਾ ਭੂਤ ਭਾਤ ਅਸੀਂ ਨਹੀਂ ਜਾਣਦੇ। ਅੱਛਾ ਉਹ ਸਿੱਖ ਨੇ ਕਿਹਾ ਅਸੀਂ ਤੈਨੂੰ ਕੀ ਜਾਣਦੇ ਆ ਕੋਈ ਢੱਗੇ ਨਹੀਂ। ਉਹਨੇ ਆਖਿਆ ਢੱਗੇ ਦੇਣੇ ਪੈਣੇ ਨੇ ਢੱਗੇ ਮੈਂ ਲੈ ਕੇ ਜਾਣੇ ਨੇ। ਉਹਨਾਂ ਫਿਰ ਆਖਿਆ ਤਾਂ ਭੁੱਗਾ ਪਾ ਲਓ। ਸਿੱਖਾਂ ਨੇ ਆਖਿਆ ਅੱਧਾ ਮੁੱਲ ਹੁੰਦਾ ਭੁੱਗਾ। ਅੱਛਾ ਅੱਧਾ ਮੁੱਲ ਤੇ ਲੈ ਜਾ। ਉਹ ਫਿਰ ਉਹਨੇ ਆਖਿਆ ਕਿ ਭੁੱਗਾ ਤੁਸੀਂ ਪਾਓ। ਸਿੱਖਾਂ ਨੂੰ ਆਖਿਆ। ਅੱਛਾ ਉਸ ਜ਼ਮਾਨੇ 'ਚ ਉਸ ਲਿਹਾਜ਼ ਨਾਲ ਉਹ ਫਿਰੰਟੂ ਨਾਲ ਬੰਦਾ ਸਮਝਦਾਰ ਸੀ। ਉਹਨਾਂ ਆਖਿਆ ਜੀ 9ਵੀਂ ਮੁੱਲ। 9ਵੀਂ ਮੁੱਲ ਹਾਂਜੀ 180 ਸਮਝੋ। ਅੱਛਾ
9 ਵਹੀਆਂ ਦਾ ਅੱਧ ਇਹਨੇ ਦਿੱਤਾ, ਲੇਕਿਨ ਮਾਲਕ ਜਿਹੜੇ ਢੱਗਿਆਂ ਤੇ ਉਹ ਦੇਣ ਲੱਗੇ, ਉਹਨਾਂ ਆਖਿਆ ਤੁਸੀਂ ਨਹੀਂ ਦੇਣਾ, ਮੈਂ ਦਾਂਗਾ। ਮੈਂ ਦੇਣਾ। ਉਹਨੇ ਦੇ ਦਿੱਤਾ ਉਹਨਾਂ ਨੂੰ। ਉਹਨਾਂ ਜਾਓ ਢੱਗੇ ਲੈ ਜਾਓ ਘਰ। ਉਹਨੇ ਆਖਿਆ ਜੇ ਮੈਂ ਦੁੱਧ ਪੀਤਾ ਹੋਇਆ ਰਾਜਪੂਤਨੀ ਦਾ ਤੇ ਪੈਸੇ ਲੈ ਕੇ ਰੋਟੀ ਖਾਵਾਂਗੇ, ਜੇ ਕਿਸੇ ਕੁੱਤੀ ਦਾ ਪੀਤਾ ਹੋਇਆ ਤਾਂ ਫਿਰ ਰੋਟੀ ਖਾ ਲਾਂਗਾ। ਵਾਹ, ਢੱਗੇ ਵਾਪਸ ਆ ਗਏ। ਬੜੀ ਉਹ ਵੱਡੀ ਗੱਲ ਕੀਤੀ ਉਸ ਬੰਦੇ ਨੇ। ਉਹ ਵਾਪਸ ਨਹੀਂ ਆਇਆ ਘਰ। ਉਹਨੇ ਇੱਕ ਯਾਰ ਦੋਸਤ ਆਪਣਾ ਨਾਲ ਹੈ, ਮੈਨੂੰ ਮੇਰੇ ਵਾਲਦ ਨੇ ਗੱਲ ਦੱਸੀ, ਮੇਰੇ ਵਾਲਦ ਸਾਹਿਬ ਉਦੋਂ ਹੌਲੇ ਸਨ। ਅੱਛਾ, ਢੱਗੇ ਵਾਪਸ ਘਰ ਆ ਗਏ ਨੇ। ਉਹ ਰਸਤੇ 'ਚ ਕਿਸੇ ਪਿੰਡ ਯਾਰ ਸੱਜਣ ਸੀ ਉਹਦੇ ਕੋਲ ਰਹਿ ਪਏ ਨੇ। 11-12 ਵਜੇ ਰਾਤ ਦੇ ਉੱਠੇ ਨੇ। ਉਹਨਾਂ ਸਾਰੇ ਵੇਲੇ ਸਿੱਖਾਂ ਦੀ ਘੋੜੀਆਂ, 2-3 ਬੱਕਰੇ, ਮੱਝਾਂ ਸਭ ਅੱਗੇ ਲਾਈਆਂ, ਲਿਆ ਕੇ ਆਪਣੇ ਵੇਲੀ 'ਚ ਵਾਲ ਲਈਆਂ, ਪਿੰਡ ਆਪਣੇ ਲੈਣ ਦੀਆਂ। ਅੱਛਾ, ਉਸੇ ਰਾਜੇ ਨੂੰ ਆਖਿਆ ਜਿਹੜੇ ਦੇਗਾਂ ਵੀ ਪਕਾਉਂਦੇ ਨੇ ਵੀ ਆ ਉਹ 2 ਬੱਕਰੇ ਉਹਨਾਂ 'ਚ ਜ਼ਿਬਾ ਕਰੋ। ਮੇਰੇ ਦਾਦਾ ਜੀ ਨੇ ਜ਼ਿਬਾ ਕੀਤੇ, ਉਹਨਾਂ ਪਕਾਏ ਵੀ ਬੰਦੇ ਬੜੇ ਆਉਣੇ ਨੇ, ਰੋਟੀ ਛੋਟੀ ਪਕਾ ਦੇ ਉਹਨਾਂ ਦੇ ਆਉਂਦਿਆਂ ਨੂੰ। ਅੱਛਾ, ਰੋਟੀ ਛੋਟੀ ਪਕਾ ਦਿੱਤੀ। ਮੇਰੇ ਵੱਲ ਦੱਸਿਆ ਕਿ ਮੈਂ ਆਪਣੀ ਅੱਖਾਂ ਨਾਲ ਪੁੱਤਰੇ ਸਾਰਾ ਕੁਝ ਵੇਖਿਆ, ਰੰਗੀਲ ਪਾਵੇ ਵਾਲੀ ਮੰਜੇ, ਵੱਡਾ ਸਰ ਮੰਜਾ ਡਾਇਆ ਹੈ ਤੇ ਉੱਤੇ ਚਾਦਰ ਵਿਛਾ ਕੇ ਤੇ ਚੰਗਾ ਢੇਰ ਰੁਪਈਆਂ ਦਾ ਲਾ ਕੇ ਨਾ ਇੰਜ ਅੱਗੇ ਬੈਠਾ ਹੋ, ਢੇਰ ਲਾ ਕੇ ਰੁਪਈਆਂ ਦਾ। ਅੱਛਾ, ਕਿ ਮੁੱਲ ਪਏਗਾ। ਹਾਂ, ਆਗੇ ਸਿੱਖੋ ਫਿਰ ਪਰਾਂ ਦੂਰ ਦੂਰ ਹੀ ਫਿਰਨ। ਅੱਛਾ, ਤੇ ਉਹ ਉਧਰ ਨਾ ਹੁਣ ਪਿੰਡ ਨਾ ਉਹਨੂੰ ਖੁਰਾ ਤੇ ਸਾਹਮਣੇ ਆਉਂਦਾ, ਅੱਗੋਂ ਦਿਸਦਾ ਹੀ ਬੰਦਾ ਉਹੀ ਬੈਠਾ। ਅੱਛਾ, ਇਹਨਾਂ ਫਿਰ ਬੰਦਾ ਘੱਲਿਆ ਵੀ ਕੌਣ ਹੋ ਤੇ ਕਿੱਥੋਂ ਆਏ ਹੋ। ਉਹਨਾਂ ਆਖਿਆ ਜੀ ਸਾਡਾ ਮਾਲ ਉਧਰ। ਉਹਨਾਂ ਦੀ ਫਿਰ ਜਿਹੜੇ ਜ਼ਾਤੀ ਜਿਨ੍ਹਾਂ ਨੇ ਚੋਰੀ ਇੱਥੋਂ ਕੀਤੀ ਸੀ, ਜਿਨ੍ਹਾਂ ਦਾ ਮਾਲ ਲਿਆਂਦਾ ਸੀ, ਉਹਨਾਂ ਦੇ ਲੱਗਦੇ ਲਾਣੇ ਵੀ ਆਏ ਸੀ। ਉਹਨਾਂ ਨੂੰ ਤਾਂ ਵਿਚਲੀ ਗੱਲ ਤਾਂ ਨਹੀਂ ਸੀ ਪਤਾ ਕਿ ਇਹਨਾਂ ਕੱਲ ਆਹ ਸਲੂਕ ਉਹਨਾਂ ਨਾਲ ਕੀਤਾ। ਅੱਛਾ, ਉਹ ਫਿਰ ਆ ਕੇ ਬੈਠੇ ਮੁੰਜੀਆਂ ਦਾਤੇ ਸਾਰੇ ਮੰਜੀਆਂ ਤੇ ਬਿਠਾਏ। ਉਹਨਾਂ ਆਖਿਆ ਰੋਟੀ ਪਾਣੀ ਖਵਾਓ ਪਹਿਲਾਂ। ਰੋਟੀ ਪਾਣੀ ਉਹ ਬੱਕਰੇ ਆਪ ਵੀ ਖਾਦੇ, ਉਹਨਾਂ ਨੂੰ ਵੀ ਖਵਾਏ। ਉਹਨਾਂ ਫਿਰ ਗੱਲ ਟੋਰੀ, ਹਾਂ ਜੀ ਕਿੱਧਰ ਆਓ ਜੀ, ਸਰਦਾਰ ਸਾਹਿਬ ਦੱਸੋ ਨਾ, ਸਿੱਖੋ। ਫਿਰ ਸਰਦਾਰ ਨੇ ਉਹਨਾਂ ਸਿੱਖੋ ਕਿੱਧਰ ਆਏ ਜੇ। ਅੱਛਾ, ਫਿਰ ਬੋਲਣ ਨਾ। ਉਹ ਵਿੱਚੋਂ ਬੰਦੇ ਬੋਲੇ ਉਹਨਾਂ ਦੇ। ਉਹਨਾਂ ਆਖਿਆ ਜੀ ਮੱਝਾਂ ਆਈਆਂ ਨੇ, ਮਾਲ ਆਇਆ। ਉਹਨੇ ਆਖਿਆ ਹਵੇਲੀ ਵਿੱਚ ਦਾਖਲ ਹੋਵੋ ਤੇ ਆਪਣੇ ਡੰਗਰ ਗਿਣੋ। ਅੱਛਾ, ਉਹ ਹਵੇਲੀ 'ਚ ਦਾਖਲ ਹੋਏ, ਉਹਨਾਂ ਨੇ ਮਾਲ ਗਿਣਿਆ। ਉਹਨਾਂ ਆਖਿਆ ਬੱਕਰੇ 2 ਕੋਨੇ। ਉਹਨਾਂ ਆਖਿਆ ਬੱਕਰੇ ਤੁਸੀਂ 2 ਖਾ ਲਏ ਨੇ। ਅੱਛਾ, ਤੇ ਮੈਂ ਕੱਲ ਪੈਸੇ ਦੇ ਕੇ ਕਸਮ ਖਾਦੀ ਸੀ, ਜੇ ਦੁੱਧ ਰਾਜਪੂਤਨੀ ਦਾ ਪੀਤਾ ਹੈ ਤੇ ਪੈਸੇ ਲੈ ਕੇ ਵਾਪਸ ਤੇ ਰੋਟੀ ਖਾਣੀ ਹੈ, ਨਹੀਂ ਤੇ ਕਿਸੇ ਕੁੱਤੀ ਦਾ ਪੀਤਾ ਤੇ ਫਿਰ ਰੋਟੀ ਖਾ ਲਾਂਗਾ। ਅੱਛਾ, ਰੋਟੀ ਨਹੀਂ ਦੀ ਉਹਨੇ ਖਾਧੀ? ਨਹੀਂ ਖਾਦੀ। ਤੇ ਮੈਂ ਆਹ ਕਬਾਬ ਤੁਹਾਡੇ ਨਾਲ ਹੁਣ ਖਾਦੇ ਨੇ। ਅੱਛਾ, ਪਹਿਲਾਂ ਮੈਂ ਰੋਟੀ ਕੋਈ ਨਹੀਂ ਖਾਦੀ ਤੇ ਮੈਂ ਮਾਲ ਮੇਰੇ ਘਰ ਆ ਗਿਆ, ਹੋਰ ਮਗਰ ਪੈਸੇ ਮੇਰੇ ਆ ਗਏ ਨੇ। ਪੈਸੇ ਆ ਗਏ ਨੇ। ਤੇ ਫਿਰ ਉਹ ਆਖਣ ਜੀ ਤੁਹਾਡੀ ਮਿਹਰਬਾਨੀ ਦਿਓ। ਉਹਨਾਂ ਆਖਿਆ ਜੀ ਕੱਲ ਤੁਹਾਡੇ ਘਰ ਦਾ ਮੁੱਲ ਭੁੱਗੇ ਦਾ, ਕੱਲ ਤੁਸੀਂ ਭੁੱਗਾ ਪਾਇਆ ਸੀ, ਮੈਂ ਅੱਜ ਮੈਂ ਵੀ ਨਹੀਂ ਪਾਉਂਦਾ, ਤੁਸੀਂ ਪਾ ਲਓ, ਹੁਣ ਵੀ ਤੁਸੀਂ ਪਾ ਲਓ। ਅੱਛਾ, ਹੁਣ ਵੀ ਤੁਸੀਂ ਪਾ ਲਓ। ਮੇਰੇ ਵਾਰੇ ਚ ਹੋਇਆ ਤੁਹਾਡੇ ਕੋਲ ਪੈਸੇ ਲੈ ਲਾਂਗਾ, ਮੇਰੇ ਨਾ ਵਾਰੇ ਚ ਤੁਹਾਨੂੰ ਪੈਸੇ ਦੇ ਜਾਵਾਂਗਾ। ਅੱਧੇ ਤੇ ਮਾਲ ਮੇਰੀ ਵੇਲੀ ਚ ਅੱਗੇ ਵੱਜਾ। ਅੱਛਾ, ਉਹ ਫਿਰ ਉਹਨਾਂ ਦੇ ਤੇ ਪਾਣੀ ਜਿਸ ਨੂੰ ਨਿਕਲਣ ਲੱਗ ਗਿਆ। ਇਹ ਕੀ ਬਣਿਆ ਸਾਡੇ ਨਾਲ। ਤੇ ਫਿਰ ਉਹ ਵਿੱਚੋਂ ਲੱਗੇ ਗੱਲਾਂ ਕਰਨ, ਆਉਂਦਾ ਸਿੱਖੋ ਕੁਛ ਨਾ ਗੱਲ ਕਰਿਆ ਜੇ ਇਹਨਾਂ ਦੇ, ਤੁਸੀਂ ਸਾਗ ਇਹਨਾਂ ਨੂੰ ਪੁੱਛੋ ਮੈਂ ਇਹਨਾਂ ਨਾਲ ਕੱਲ ਕੀਤਾ ਕੀ ਹੈ, ਇਹਨਾਂ ਮੇਰੇ ਨਾਲ ਕੀ ਕੀਤਾ। ਅੱਛਾ, ਉਹਨਾਂ ਨੇ ਗੱਲ ਜਿਸ ਵਕਤ ਸੁਣੀ ਉਹ ਝੂਠੇ ਨਿਕਲੇ। ਫਿਰ ਉਹ ਹੱਲ ਤੇ ਉਹਨੂੰ ਉਹਨਾਂ ਨੇ ਕੱਢਣਾ ਹੀ ਸੀ ਨਾ, ਮਾਲ ਸੀ। ਉਹਨਾਂ ਫਿਰ ਕੋਈ ਸੂਹ ਸਰਾ ਕੇ ਕੱਢੀ ਤੇ ਨਾਲ ਮੁੰਤਾ ਸਿੰਘ ਇੱਕ ਦੋਸਤ ਸੀ, ਖਾਨ ਮਨੱਕ ਪਿੰਡ ਸੀ ਉਥੋਂ ਦਾ ਸਿੱਖ। ਖਾਨ ਮਨੱਕ ਪਿੰਡ ਸੀ। ਮੁੰਤਾ ਸਿੰਘ ਸਿੱਖ ਸੀ, ਇਸ ਆਸ਼ਿਕ ਦਾ ਰਾਜਪੂਤ ਦਾ ਦੋਸਤ। ਅੱਛਾ, ਦੋਸਤ ਆ ਪੱਗਵਾਟ ਭਾਈ ਸਮਝ ਲਓ ਉਸ ਵਕਤ ਦੇ ਜ਼ਮਾਨੇ ਲਿਆ ਨਾ। ਉਹਦੀ ਉਹਨਾਂ ਨੂੰ ਕਿਤੇ ਸੂਹ ਮਿਲ ਗਈ। ਅੱਛਾ, ਕਿਹਦਾ ਯਾਰ ਹੈ। ਉਹ ਫਿਰ ਉਹਦੇ ਕੋਲ ਚਲ ਗਿਆ। ਉਹਨੂੰ ਆਖਿਆ ਯਾਰ ਇਸ ਤਰ੍ਹਾਂ ਚੌਧਰੀ ਆਸ਼ਿਕ ਕੇ ਕਾਲੇ ਨੰਗਲ ਦਾ, ਤੇ ਉਹਨੇ ਇਸ ਤਰ੍ਹਾਂ ਮਾਲ ਚੋਰੀ ਕਰਕੇ ਲਿਆਂਦਾ ਤੇ ਦਿੰਦਾ ਨਹੀਂ, ਤੇ ਪਤਾ ਲੱਗਾ ਵੀ ਤੇਰਾ ਬੇਲੀ ਹੈ। ਤੇ ਵਿਚਲੀ ਗੱਲ ਨਾ ਦੱਸੀ ਕਹਾ ਉਹਦੇ ਨਾਲ ਕੀ ਸਲੂਕ ਕੀਤਾ। ਅੱਛਾ, ਉਹ ਆ ਗਿਆ, ਆਇਆ, ਉਹਨੇ ਬੜੇ ਪਿਆਰ ਮੁਹੱਬਤ ਨਾਲ ਜੱਫੀਆਂ ਪਾ ਕੇ ਉਹਨੂੰ ਬਿਠਾਇਆ, ਪਾਣੀ ਤਾਂ ਨਹੀਂ ਪਿਆ, ਮੇਰਾ ਯਾਰ ਹੈ, ਕਿਵੇਂ ਆਇਆ, ਖੈਰ ਨਾ ਹੈ, ਕੋਈ ਮੇਰੇ ਲਾਇਕ ਦੱਸ। ਉਹਨੇ ਆਖਿਆ ਯਾਰੀ ਨਾਲ ਲਿਆਂਦਾ ਹੈ ਤੇ ਆ ਮਾਲ ਆ ਗਿਆ ਤੇ ਇਸ ਵਾਸਤੇ ਤੇ ਲੱਗਦੇ ਨੇ ਮੇਰੇ ਦੇ ਦੇ। ਉਸ ਆਖਿਆ ਇਹਨਾਂ ਦਾ ਫੈਸਲਾ ਹੀ ਆ, ਉਹ ਤੈਨੂੰ ਪਤਾ ਮੇਰੇ ਰਾਜ ਦੇ ਢੱਗੇ ਖੋਲੇ 2-3 ਸਾਲ ਹੋ ਗਏ ਨੇ। ਹਾਂਜੀ, ਇਹਨਾਂ ਦੇ ਡੇਰੇ ਤੋਂ ਕੱਲ ਲੱਭੇ ਨੇ, ਮੈਂ ਗਿਆ, ਇਹਨਾਂ ਬੰਦੇ ਨੂੰ ਪੁੱਛ ਲਿਆ। ਮੈਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਢੱਗੇ ਮੇਰੇ ਕਮੀ ਦੇ ਨੇ, ਢੱਗੇ ਦੇ ਦਿਓ ਤੇ ਕੋਈ ਕੰਮ ਮੇਰੇ ਕੋਲ ਲੈ ਲਿਆ, ਜਿੰਨਾ ਮਰਜ਼ੀ ਲੈ ਲਿਆ ਜੇ, ਮੇਰੇ ਮੈਂ ਤੁਹਾਡੇ ਕੰਮ ਆ ਜਾ। ਇਹਨਾਂ ਮੈਨੂੰ ਆਖਿਆ ਜਾ, ਅਸੀਂ ਤੈਨੂੰ ਭੂਤ ਪਾਦਨ ਕੋਈ ਨਹੀਂ ਜਾਣਦੇ, ਮੁੱਲ ਪਾ ਕੇ ਢੱਗੇ ਖੜਨੇ ਨਹੀਂ। ਇਹਨਾਂ 9ਵੀਆਂ ਮੁੱਲ ਪਾਇਆ ਤੇ ਕੱਲ ਮੈਂ ਤਾਜ਼ੇ ਰੁਪਈਏ ਦੇ ਕੇ ਆਇਆ। ਤੇ ਕਸਮ ਮੁੰਤਾ ਸਿੰਘਾ ਖਾਦੀ ਸੀ ਮੈਂ, ਪੈਸੇ ਲੈ ਕੇ ਰੋਟੀ ਖਾਣੀ ਹੈ। ਤੇ ਪੈਸੇ ਲੈ ਕੇ ਰੋਟੀ ਖਾਦੀ ਕੋ ਮੇਰੇ ਕੋਲ ਮਾਲ ਆ ਗਿਆ, ਪੈਸੇ ਮੇਰੇ ਘਰ ਆ ਗਏ ਨੇ। ਬੱਕਰੇ ਇਹਨਾਂ ਦੇ ਕੋਈ ਨੇ, ਆ ਇਹਨਾਂ ਨੂੰ ਖਵਾਏ ਨੇ ਤੇ ਮੈਂ ਆਪ ਵੀ ਖਾਦੇ ਨੇ। ਅੱਛਾ, ਇਹਨਾਂ ਦੇ ਘਰ ਦਾ ਮੁੱਲ ਹੀ ਤੂੰ ਮੇਰਾ ਭਰਾ ਹੈ, ਜਿਵੇਂ ਫੈਸਲਾ ਹੁੰਦਾ ਜਾਇਜ਼ ਉਹ ਕਰਦੇ। ਉਹਨੇ ਵੀ ਉੱਤੇ ਸਿੱਟ ਤੇ ਆਪਣੇ ਯਾਰ ਤੇ। ਤੇ ਹੁਣ ਜਾਇਜ਼ ਜੇ ਉਹ ਕਰੇ ਨਜਾਇਜ਼ ਤੇ ਫਿਰ ਤੂੰ ਯਾਰ ਨਹੀਂ ਬਣਦਾ ਤੇ ਦਿਆਨਤਦਾਰ ਨਹੀਂ ਬਣਦਾ, ਪਰੇ ਵਾਲਾ ਨਹੀਂ ਸੀ ਬਣਦਾ। ਸਹੀ ਗੱਲ। ਉਹਨੇ ਆਖਿਆ ਹਾਂ ਵੀ ਇੰਜ ਹੋਈ ਹੈ, ਹਾਂ ਜੀ ਹੋਈ ਹੈ। ਉਹਨੇ ਆਖਿਆ ਜਾਓ ਦਫਾ ਹੋ ਜਾਓ, ਫਿਰ ਤੁਸੀਂ ਮੈਨੂੰ ਲੀਕ ਲਾ ਛੜੀ ਹੈ।
ਉੱਥੇ ਤੁਸੀਂ ਮੈਨੂੰ ਦੱਸਿਆ ਨਹੀਂ। ਨਿਆਂ ਤੇ ਫਿਰ ਆਦੇ ਦੇ ਪੈਸੇ ਦੇਈ ਜਾਓ, ਆਪਣਾ ਮਾਲ ਲਈ ਜਾਓ, ਜਾਂ ਉਹ ਪੈਸੇ ਤੁਹਾਨੂੰ ਦੇਈ ਜਾਂਦਾ ਹੈ ਤੇ ਮਾਲ ਆਪਣਾ ਰੱਖੀ ਹੁੰਦਾ ਹੈ। ਅੱਛਾ ਜਿਹੜੀ ਤੁਹਾਨੂੰ ਵਾਰੇ ਜਾਓ ਕਰ ਲਓ ਫੈਸਲਾ, ਹੁਣ ਬਿਲਕੁਲ ਸਹੀ ਕੀਤਾ, ਉਹਦੇ ਫੈਸਲੇ 'ਚ ਕੋਈ ਕਮੀ ਨਹੀਂ ਹੈਗੀ। ਕਮੀ ਹੋਵੇ ਤੇ ਮੈਂ ਬੋਲਦਾ। ਉਹ ਝੂਠੇ ਸਨ ਟੁਰ ਪਿਆ, ਉਹ ਇੰਨੀ ਗੱਲ ਆ ਕੇ ਚਲਾ ਗਿਆ। ਉਹਨੂੰ ਫਿਰ ਉਹਨੂੰ ਆਵਾਜ਼ ਮਾਰੀ, ਉਹਨੇ ਆ ਜਾ ਮੁੰਤਾ ਸਿੰਘਾ, ਤੇਰਾ ਮੁੱਲ ਬੜਾ ਹੈ, ਇਹਨਾਂ ਦਾ ਕੋਈ ਨਹੀਂ, ਇਹਨਾਂ ਸਿੱਖਾਂ ਦਾ। ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ ਹੈ, ਡੰਗਰ ਫੜ ਕੇ ਇਹਨੂੰ ਸਾਰੇ ਦੇ ਦੇ। ਫਿਰ ਇਹਨੂੰ ਦੱਸ ਦੇਈ ਸਰ ਗੁਰਦਾਸਪੁਰ ਦੀ ਬੁੱਤੀ ਉਹਨਾਂ ਟੱਪੇ ਗਿੱਟੇ ਵੱਢ ਦਿਆਂਗਾ। ਫਿਰ ਉਹ 12 ਕੋ ਦੂਰ ਰਹਿਣ ਜਿੰਨਾ ਚਿਰ ਉਹ ਉੱਥੇ ਰਹਿਣ। ਅੱਛਾ ਉਹ ਐਲਾਨ ਜਿਹੜਾ ਸੀ ਹਾਂਜੀ, ਉਸ ਵਾਸਤੇ ਉਹਨੇ ਆਖਿਆ ਮੈਂ ਗਿੱਟੇ ਵੱਢ ਦਾਂਗਾ, ਮੇਰੀ ਗੁਰਦਾਸਪੁਰ ਦੀ ਬੂਟੀ ਵੇਚੇ ਬੜੇ ਤੇ। ਸਹੀ ਹੋ ਗਿਆ। ਫਿਰ ਨਹੀਂ ਆਏ। ਜਿੱਦਣ ਫਿਰ ਉਜਰਨਾ ਸੀ ਉਦਣ ਫਿਰ ਅੱਬਾ ਜੀ ਦੱਸ ਦੇਣੇ ਪਏ, ਉਹਨੇ ਸਾਰਾ ਪਿੰਡ ਇਕੱਠਾ ਕੀਤਾ। ਉਹਨੇ ਆਖਿਆ ਲਿਖਣਾ ਨਹੀਂ, ਇੱਕ ਥਾਂ ਤੇ ਜਾ ਕੇ ਬਹਾਂਗਾ, ਮੇਰਾ ਕਿਸੇ ਨੂੰ ਕੀ ਪਤਾ ਹੈ ਤੇ ਤੁਹਾਡਾ ਮੈਨੂੰ ਪਤਾ ਤੇ ਮੈਨੂੰ ਤੁਹਾਡਾ ਪਤਾ ਹੈ। ਇੱਜ਼ਤ ਕਰਾਂਗੇ ਇੱਕ ਦੂਜੇ ਦੀ, ਧੀਆਂ ਭੈਣਾਂ ਦੀ, ਮਾਈ ਬਾਪ ਦੀ, ਵੱਡੇ ਛੋਟੇ ਦੀ। ਇਹ ਬੜੀ ਗੱਲ ਹੁੰਦੀ ਸੀ, ਲੋਕ ਕਹਿੰਦੇ ਸੀ ਇਕੱਠੇ ਬਈਏ ਜਾ ਕੇ। ਉੱਥੇ ਜਾ ਕੇ ਫਿਰ ਬਹਿ ਗਏ ਨੇ। ਉੱਥੇ ਫਿਰ ਰਾਨਾ ਵਾਲਾ ਪਿੰਡ, ਹੁਣ ਉਹਦਾ ਨਾਮ ਮਹਮਦਪੁਰਾ ਰੱਖਿਆ ਹੈ। ਅੱਛਾ ਸ਼ੱਕ 74 ਦੇ ਨਾਲ। ਅੱਛਾ ਇਹ ਮੇਰੇ ਅੱਬਾ ਜੀ ਨੇ ਦੱਸਿਆ, ਉਹਨਾਂ ਕੋਲੋਂ ਸੁਣ ਕੇ ਫਿਰ ਉੱਥੇ ਜੰਗਲੀ ਵਸਦੇ ਨੇ, ਉਹ ਚੋਰ ਨੇ। ਅੱਛਾ ਇਹ ਜਦੋਂ ਜਾ ਕੇ ਇੱਥੇ ਬੈਠੇ, ਹੁਣ ਚੌਧਰੀ ਬੰਦਾ ਸੀ, ਇਹਨੇ ਵੀ ਫਿਰ ਪਾਣੀ ਲਾ ਲੈਣਾ ਕਰਨਾ ਫਸਲਾਂ ਵਾਸਤੇ, ਸੂਬਾ ਨਾਲ ਲੰਘਦਾ ਪੈਲੀ ਦੇ ਵਿੱਚੋਂ ਉਹਨਾਂ ਦਿਓ। ਤੇ ਉਹਨਾਂ ਨੇ ਸ਼ਿਕਾਇਤ ਕੀਤੀ ਥਾਣੇਦਾਰ ਨੂੰ। ਹੁਣ ਡੇਰਾਂ ਤੇ ਜਿਹੜੇ ਚੌਧਰੀ ਚਾਹਦਰੀਆਂ ਦੇ ਡੇਰਾਂ ਤੇ ਆਉਂਦੇ ਨੇ, ਉਹ ਫਿਰ ਮੰਗਦੇ ਵੀ ਨੇ ਵੀ ਸਾਡੇ ਧੀ ਪੁੱਤਰ ਦਾ ਵਿਆਹ ਇੰਨਾ ਕੋਈ ਸਾਨੂੰ ਚਾਹੀਦਾ, ਵੀ ਉਹ ਦਿੰਦੇ ਵੀ ਨੇ। ਹਾਂਜੀ ਅਸਲ ਬਾਹਰ ਹੋਵੇਗਾ ਤਾਂ ਫਿਰ ਉਹਨਾਂ ਕੋਈ ਦੇਣਾ ਸੀ। ਉਹਨਾਂ ਥਾਣੇਦਾਰ ਨੂੰ ਸੱਦ ਕੇ ਆਖਿਆ ਵੀ ਉੱਥੇ ਇੱਕ ਬਦਮਾਸ਼ ਹੈ ਤੇ ਉਹ ਪਾਣੀ ਨਹੀਂ ਅੱਗੇ ਆਉਣ ਦਿੰਦਾ। ਪਹਿਲਾਂ ਇਸ ਗੱਲ ਤੋਂ ਮੈਂ ਜਿਵੇਂ ਸੁਣਿਆ ਕਿ ਉਹਨਾਂ ਮੱਝ ਖੋਲ ਕੇ ਇੱਥੋਂ ਲੈ ਗਏ ਉਹ ਜੰਗਲੀ, ਇਸ ਪਿੰਡ ਦੀ, ਆਸ਼ਕ ਦੇ ਪਿੰਡ ਦੀ, ਚੱਕ 74 ਦੀ। ਉਹਨੇ ਫਿਰ ਉੱਥੇ ਐਲਾਨ ਕੀਤਾ ਕਿ ਜੇ ਸ਼ਾਮ ਨੂੰ ਦੁੱਧ ਇੱਥੇ ਨਾ ਮੱਝ ਮੈਂ ਚੋਈ ਤੇ ਸਵੇਰੇ ਤੁਹਾਡੀਆਂ ਜਨਾਨੀਆਂ ਦੁੱਧ ਨਹੀਂ ਰੜਕਣਗੀਆਂ। ਅੱਛਾ ਉੱਥੇ ਵੀ ਐਲਾਨ ਕਰਤਾ, ਉੱਥੇ ਵੀ ਐਲਾਨ ਕਰਤਾ ਤੇ ਸ਼ਾਮ ਨੂੰ ਮੱਝ ਘਰ ਆ ਗਈ ਸੀ। ਫਿਰ ਜਿਸ ਵਕਤ ਉਹ ਕਿਤੇ ਬਾਹਰ ਮੇਰੇ ਅੱਬਾ ਜੀ ਦੱਸਦੇ ਨੇ ਕਿ ਪੈਲੀਆਂ ਨੂੰ ਹਲਵਾਨ ਗਏ ਨੇ ਤੇ 2 ਸਿਪਾਹੀ ਆ ਗਏ ਨੇ। ਉਹਦਾ ਚੌਧਰੀ ਆਸ਼ਕ ਦਾ ਭਾਈ ਜਿਹੜਾ ਸੀ ਉਹ ਇੰਡੀਆ 'ਚ ਫੌਤ ਹੋ ਗਿਆ ਸੀ ਤੇ 3 ਉਹਦੇ ਪੁੱਤਰ ਸਨ। ਅੱਛਾ ਉਹਨੇ ਫਿਰ ਸ਼ਾਦੀ ਨਹੀਂ ਕਰਾਈ, ਉਹ ਭਰਜਾਈ ਨੂੰ ਆਪਣੀ ਉਹਨਾਂ ਨੂੰ ਪਾਲਿਆ, ਭਰਜਾਈ ਆਪਣੀ ਮਾਂ ਦੇ ਥਾਂ ਸਮਝਦਾ ਰਿਹਾ, ਜਿਵੇਂ ਮੈਂ ਸੁਣਿਆ। ਆਪਣੀ ਸ਼ਾਦੀ ਨਹੀਂ ਕਰਾਈ, ਬਸ ਉਹਨਾਂ ਭਤਰੀਏ ਪਾਲੇ ਨੇ। ਸਹੀ ਸਹੀ। ਉਹ ਕਿਸੇ ਨੇ ਜਾ ਕੇ ਦੱਸਤਾ ਕਿ ਤੇਰੇ ਭਤਰੀਆਂ ਨੂੰ ਸਿਪਾਹੀਆਂ ਫੜਿਆ ਚੌਧਰੀ। ਉਹ ਫਿਰ ਉੱਥੋਂ ਆਇਆ ਤੇ ਉਹ ਸਿਪਾਹੀ ਉੱਥੇ ਖਲੋਤੇ ਨੇ। ਉਹਨਾਂ ਖਾਂ ਵੀ ਕਿੱਧਰ ਆਏ ਹੋ ਜੀ, ਤੁਹਾਨੂੰ ਥਾਣੇਦਾਰ ਬੁਲਾਉਂਦਾ ਫਲਾਣੇ ਥਾਂ ਤੇ। ਇਹਨਾਂ ਨੇ ਆਖਿਆ ਜਾਓ ਤੁਸੀਂ ਜਾ ਕੇ ਮਾਲ ਨੂੰ ਪੱਠੇ ਪਾਓ, ਮੈਂ ਬਹਿ ਜਾਓ ਇੱਥੇ, ਮੈਂ ਨਹਾ ਕੇ ਆਉਣਾ। ਨਹਾ ਕੇ ਆਇਆ, ਉਹਨੇ ਪੋਸਕੇ ਦੀ ਕਮੀਜ਼ ਪਾਈ, ਜਵਾਨ ਹੀ ਬੜਾ ਹੀ ਮੁੱਛ ਬੜੀ ਰੱਖੀ ਸੀ ਉਹਨੇ। ਆਇਆ ਖੂੰਡ ਉਹਦੇ ਕੋਲ ਸੀ, ਖੂੰਡ ਮੈਂ ਵੀ ਵੇਖਿਆ। ਜਵਾਨੀ ਮੈਂ ਨਹੀਂ ਵੇਖੀ, ਉਂਝ ਨੂੰ ਵੇਖਿਆ ਤੇ ਖੂੰਡ ਵੇਖਿਆ। ਅੱਛਾ ਖੂੰਡ ਵਾਲੇ ਵੀ ਆਇਆ ਸੀ? ਹਾਂ ਖੂੰਡ ਉਹਦੇ ਕੋਲ ਵੇਖਿਆ ਮੈਂ। ਤੇ ਉਹਨੇ ਆਖਿਆ ਚਲੋ ਵੀ ਟੁਰੋ, ਕਹਿੰਦਾ ਸਾਡੇ ਅੱਗੇ ਲੱਗ। ਉਹਨੇ ਇੱਕ ਸਿਪਾਹੀ ਨੂੰ ਚਪੇੜ ਮਾਰੀ, ਉਹਨੇ ਅੱਗੇ ਲੱਗ। ਮੈਂ ਕਦੇ ਅੱਗੇ ਲੱਗਾ ਹੀ ਨਹੀਂ। ਮੈਂ ਮੁਜਰਮਾ ਤੇਰਾ ਮੈਂ ਚੋਰੀ ਕੀਤੀ, ਅੱਗੇ ਲੱਗ। ਉਹ ਡਰਦੇ ਦੋਵੇਂ ਅੱਗੇ ਲੱਗ ਗਏ। ਸਹੀ ਸਹੀ। ਉਹਨਾਂ ਦੇ ਇਕੱਲਾ ਹੀ ਗਿਆ, ਕਿਸੇ ਨੂੰ ਨਹੀਂ ਖੜਿਆ। ਉਸ ਪਿੰਡ ਰਾਨ ਵਾਲੇ ਚਲਾ ਗਿਆ, ਉਹ ਬੁੱਤੀ ਸਾਂਝੀ ਉਹਨਾਂ ਪਿੰਡਾਂ ਦੋਵਾਂ ਦੀ। ਉੱਥੇ ਜਾ ਕੇ ਉਹ ਹਵੇਲੀ 'ਚ ਬੈਠੇ ਨੇ, ਉਹ ਵੀ ਜਾ ਕੇ ਮੰਜੇ ਤੇ ਬਹਿ ਗਿਆ। ਸਿਪਾਹੀਆਂ 'ਚ ਪਰਾਂ ਹੋ ਕੇ ਵੀ ਬਹਿ ਗਏ। ਉਹਨੇ ਆਖਿਆ ਉਹ ਲਿਆਂਦਾ ਨਹੀਂ ਜੇ ਬਦਮਾਸ਼ ਨੂੰ, ਅਜੇ ਉਹ ਬੈਠਾ ਪਤਾ ਇਹਨੂੰ ਲੰਮਿਆਂ ਪਾਓ, ਇਹ ਮੰਜੀ 'ਤੇ ਬੈਠਾ ਹੈ। ਉਹਨੇ ਆਖਿਆ ਮੰਜੀ ਤੇਰੇ ਪਿਓ ਦੀ, ਮੰਜੀਆਂ ਡੇਰਿਆਂ ਦੀਆਂ, ਮੇਰੇ ਦੀ ਤਾਂ ਵੀ, ਇਹਨਾਂ ਦੇ ਡੇਰੇ ਦੀ ਤਾਂ ਵੀ। ਇਹ ਡੇਰਿਆਂ ਵਾਸਤੇ ਹੁੰਦੀਆਂ ਤੇ ਬੰਦਿਆਂ ਵਾਸਤੇ ਹੁੰਦੀਆਂ ਨੇ। ਆਂਦਾ ਇਹਨੂੰ ਲੰਮਿਆਂ ਪਾਓ। ਉਸ ਆਖਿਆ ਇਹਨਾਂ ਨੇ ਇੱਕ ਨਹੀਂ ਚੱਲਣੀ, ਤੂੰ ਉਹਦਾ ਉੱਠ ਜਾ, ਤੂੰ ਲੰਮਿਆਂ ਮੈਨੂੰ ਪਾ ਤੇ ਜਾਂ ਮੈਂ ਤੈਨੂੰ ਪਾਣਾ। ਅੱਛਾ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਮੈਨੂੰ ਲੰਮਿਆਂ ਪਾਉਣ ਜੋਗੀ। ਉਹਨਾਂ ਅੱਗੋਂ ਨੇ ਆਖਿਆ ਇਹ ਤੇ ਆਂਦੇ ਨੇ ਕਿ ਤੂੰ ਪਾਣੀ ਲਾਣਾ। ਉਸ ਆਖਿਆ ਪਾਣੀ ਲਾਣਾ ਮੈਂ ਆਪਣਾ, ਕੋਈ ਕਿਸੇ ਦੇ ਪਿਓ ਦਾ ਨਹੀਂ ਲਾਂਦਾ। ਮੇਰੇ ਕੋਲ ਤੂੰ ਟੁਰ ਜਾਣਾ ਹੈ, ਮੈਂ ਨਹੀਂ ਵੀ ਘਰ ਹੈਗਾ, ਤੂੰ ਜਾ ਕੇ ਆਖਣਾ ਵੀ ਕੁੱਕੜ ਚਾਹੀਦਾ ਹੈ, ਪਕਾਓ ਸਾਡੀ ਰੋਟੀ। ਉਹ ਬਾਹਰ ਸੋਹਣਿਆ ਕੋਈ ਫਸਲਾਂ ਦੇ ਵਿੱਚ ਉੱਗੇਗਾ, ਕੋਈ ਫਸਲ ਵੇਚਾਂਗਾ, ਕੋਈ ਤੁਹਾਨੂੰ ਪਕਾ ਕੇ ਦਿਆਂਗਾ, ਕੋਈ ਮੱਝ ਪੱਠੇ ਖਾਏਗੀ, ਤੁਹਾਨੂੰ ਉਹਦਾ ਘਿਓ ਦਿਆਂਗਾ। ਕਿਹੜੀ ਸ਼ਾਇਦ ਜਿਹੜੀ ਸਾਡੇ ਕੋਲ ਤੁਸੀਂ ਨਹੀਂ ਮੰਗਦੇ। ਚੌਧਰੀ ਕੋਲ ਵਿਆਹਾਂ ਸ਼ਾਦੀਆਂ ਦੇ ਤੇ ਕਿੱਥੋਂ ਆਹ ਦੇਣੀ ਹੈ? ਆਪਣਾ ਪਾਣੀ ਲਾਣਾ, ਕੋਈ ਇਹਨਾਂ ਦਾ ਪਾਣੀ ਤੇ ਨਹੀਂ ਲਾਂਦਾ। ਇਹਨਾਂ ਚੋਰੀਆਂ ਸਾਡੀਆਂ ਕੀਤੀਆਂ ਸੀ, ਮੱਝਾਂ ਨੂੰ ਕੋਈ ਸਗਵੀਆਂ ਖੜੀਆਂ ਨੇ, ਅਸਾਂ ਇਹਨੂੰ ਰਾਖੀ ਕੁਛ ਨਹੀਂ। ਉਹ ਫਿਰ ਆਖਣ ਲੱਗਾ ਉਹ ਕੁੱਤੇ ਤੁਸੀਂ ਤੇ ਆ ਗਏ ਆਪ ਚੋਰ, ਇਹ ਤੇ ਚੌਧਰੀ ਬੰਦਾ ਹੈ। ਅੱਛਾ ਉਹ ਚੌਧਰੀ ਬਣ ਕੇ ਉੱਥੋਂ ਪਿੱਛੇ ਵਾਪਸ ਆ ਗਿਆ। ਉਹ ਜ਼ਲੀਲ ਹੋ ਗਏ, ਦਿਆਨਾਦਾਰੀ ਸੀ ਨਾ, ਅੱਲਾ ਇੱਜ਼ਤ ਦਿੰਦਾ। ਹਾਂ ਅੱਲਾ ਇੱਜ਼ਤ ਦਿੰਦਾ ਸੀ। ਤੇ ਉਹ ਉਸੇ ਪਿੰਡ ਵਿੱਚ ਫਿਰ ਉਹਦਾ ਇੰਤਕਾਲ ਹੋਇਆ ਹੈ। ਅਸੀਂ ਕਦੀ ਕਦੀ ਜਾਂਦੇ ਹਾਂ, ਸਾਡੇ ਦਾਦਕੇ ਸਾਨੂੰ ਉੱਥੇ ਦਾਦਕੇ ਚੱਲ ਗਏ, ਫੌਤ ਹੋ ਗਏ ਨੇ, ਚਾਚੇ ਵੀ, ਵਾਲ ਸਾਹਿਬ। ਲੋਕਾਂ ਦੀ ਸ਼ਾਹੀ ਯਾਦ ਰਹਿੰਦੀ। ਹਾਂਜੀ 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 ਬਿਲਕੁਲ ਬਿਲਕੁਲ। ਤੇ ਸਾਡੇ ਵਾਲ ਸਾਹਿਬ ਵੀ ਇਹੀ ਆਖਿਆ ਜਿੰਨੇ ਇੱਥੇ ਕਾਰਨ ਆ ਕੇ ਪੁੱਤਰ ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਨਾਲ ਜ਼ੁਲਮ ਨਹੀਂ ਕਰਨਾ, ਹਜ਼ਾਰਾਂ ਮਣ ਮਿੱਟੀ ਥੱਲੇ ਜਾਣਾ, ਉੱਥੇ ਸਾਬ ਬੜਾ ਸਖਤ ਹੋਣਾ ਜੇ। ਇਹ ਸਾਨੂੰ ਉਹਨਾਂ ਨੇ ਵਾਲ ਸਾਹਿਬ ਨੇ ਦੱਸਿਆ। ਇਹ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ, ਰੱਬ ਦੀ
ਕਰਨਵਾਜੀ ਨਾਬੀ ਦੇ ਸਦਕੇ ਅੱਲਾ ਨੇ ਬਚਾਇਆ ਤੇ ਅਸੀਂ ਇਹਨਾਂ ਅੱਲਾ ਸੋਨੇ ਹਰ ਕਿਸੇ ਨੂੰ ਬਚਾ ਤੇ ਸਾਡੇ ਇਸ ਮੁਲਕ ਦੀ ਖੈਰ ਫਰਮਾ। ਇੱਥੇ ਵਸਨੇ ਆ, ਹਾਂਜੀ ਇੱਥੇ ਵਸਣ ਵਾਲਿਆਂ ਦੀ ਖੈਰ ਫਰਮਾ। ਸਾਡੇ ਮਹਬੂਬ ਦੇ ਦੀਨ ਦਾ ਬੋਲ ਬਾਲਾ ਫਰਮਾ। ਸਹੀ ਗੱਲ। ਅਸੀਂ ਆਪਣੇ ਮੁਲਕ ਦੀ ਖੈਰ ਮੰਗਨੇ ਆ। ਪਿੰਡ ਵੈਸੇ ਸਾਨੂੰ ਯਾਦ ਆਉਂਦੇ ਨੇ ਤੇ ਅੱਲਾ ਪਾਕ ਨੇ ਵਿਖਾਇਆ ਤੇ ਵੇਖ ਲਾਂ ਕਿ ਬਾਹਰ ਮੇਰਾ ਬੱਚਾ ਇਸ ਦੁਬਈ ਦੇ ਵਿੱਚ, ਸਹੀ ਸਹੀ। ਉਹਦੇ ਨਾਲ ਕਮਰੇ ਵਿੱਚ ਇੱਕ ਕਮਰਾ ਦਾ 2 ਛੱਡ ਕੇ ਇੱਕ ਸਿੱਖ ਹੈ ਮੁੰਡਾ। ਬੋਲੀ ਸਾਡੀ ਵੀ ਹੋਈ ਤੇ ਉਸ ਸਿੱਖ ਦੀ ਵੀ ਹੋਈ। ਪੰਜਾਬ ਇੱਕ ਹੀ ਸੀ ਨਾ। ਹਾਂਜੀ। ਉਹਨੇ ਪੁੱਛਿਆ ਵੀ ਤੂੰ ਕਿੱਥੋਂ ਦਾ ਹੈ? ਇਹ ਮੈਂ ਗੁਰਦਾਸਪੁਰ ਦਾ। ਉਹਨੇ ਆਖਿਆ ਗੁਰਦਾਸਪੁਰ ਤਾਂ ਸਾਡਾ ਹੀ ਸ਼ਹਿਰ ਹੈ ਤੇ ਅਸੀਂ ਤੇ ਇੱਧਰ ਦੇ, ਮੇਰਾ ਪਿਓ ਵੀ ਇੱਧਰ ਦਾ ਜਾਮੇ, ਮੇਰਾ ਦਾਦਾ ਉੱਧਰ ਦਾ ਸੀ ਅੱਛਾ ਤੇ ਸਾਡਾ ਉੱਥੇ ਪਿੰਡ ਕਾਲੇ ਨੰਗਲ, ਉਹਨਾਂ ਬਿਲਕੁਲ ਕਾਲੇ ਨੰਗਲ ਮੈਂ ਪੜ੍ਹਦਾ ਰਿਹਾ। ਅੱਛਾ ਅੱਛਾ। ਹਾਂ ਤੇ ਉਹ ਫਿਰ ਵਾਹਵਾ ਮੂੰਹ ਪਿਆਰ ਉਹਨਾਂ ਦਾ। ਮੈਂ ਹੈ ਮੇਰਾ ਦੂਰ ਹੈ ਥੋੜਾ ਜਿਹਾ ਤੇ ਮੈਂ ਉਹ ਕਾਲੇ ਨੰਗਲ ਸਕੂਲ 'ਚ ਪੜ੍ਹਦਾ ਰਿਹਾ। ਚਲੋ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਉਣ ਦੀ। ਅੱਛਾ, ਬੜੀ ਮਿਹਰਬਾਨੀ ਜਨਾਬ, ਬਹੁਤ ਮਿਹਰਬਾਨੀ ਤੁਹਾਡੀ।